पिछले कुछ समय तो खालिस्तान की गल कर रहे चेहरिਆਂ ਨੂੰ खास तौर पर ਜਿਹੜੇ विदेशों की धरती के उत्ते बैठे ने उन्होंने गिण मिथ के टारगेट किया जा रहा है। 6 मई ਨੂੰ ਸਾਡੇ ਗਵਾਂਢੀ ਮੁਲਕ ਦੇ ਵਿੱਚੋਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਦੀ ਖਬਰ ਆਉਂਦੀ ਹੈ। ਉਸ ਤੋਂ ਕੁਝ ਸਮੇਂ ਬਾਅਦ ਇੰਗਲੈਂਡ ਦੀ ਧਰਤੀ ਦੇ ਉੱਤੋਂ ਨੌਜਵਾਨ ਚਿਹਰਾ ਅਵਤਾਰ ਸਿੰਘ ਖੰਡਾ ਉਹਨਾਂ ਦੀ ਭੇਦ ਭਰੀ ਹਾਲਾਤ ਦੇ ਵਿੱਚ ਮੌਤ ਹੁੰਦੀ ਆ, ਉਸ ਦੀ ਖਬਰ ਆਉਂਦੀ ਆ। ਔਰ ਹੁਣ 19 ਜੂਨ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਖਾਲਿਸਤਾਨ ਦੇ ਸਰਗਰਮ ਆਗੂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੀ ਖਬਰ ਜਿਹੜੀ ਆ ਉਹ ਸਾਹਮਣੇ ਆਉਂਦੀ ਆ। ਇਹ ਤਿੰਨੇ ਖਬਰਾਂ ਜਿਹੜੀਆਂ ਨੇ ਉਹ ਪਿਛਲੇ ਕੁਝ ਸਮੇਂ ਦੇ ਵਿੱਚ ਵਾਪਰੀਆਂ ਨੇ, ਜਿਨ੍ਹਾਂ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਸੋਚਣ ਤੇ ਮਜਬੂਰ ਕੀਤਾ ਆ ਕਿ ਇੰਡੀਅਨ ਸਟੇਟ ਕਿਸ ਹੱਦ ਤੱਕ ਪਹੁੰਚੀ ਆ ਸਾਡੇ ਤੋਂ ਬਦਲੇ ਲੈਣ ਦੇ ਲਈ, ਸਾਨੂੰ ਖਤਮ ਕਰਨ ਦੇ ਲਈ। ਇਹ ਚਿਹਰੇ ਉਹ ਚਿਹਰੇ ਨੇ ਜਿਹੜੇ ਦਰਬਾਰ ਸਾਹਿਬ ਜਦੋਂ ਜੂਨ 1984 ਦੇ ਹਮਲਾ ਆਇਆ ਔਰ ਜਦੋਂ ਢੱਠਿਆ ਅਕਾਲ ਤਖਤ ਸਾਹਿਬ ਇਹਨਾਂ ਨੇ ਵੇਖਿਆ ਔਰ ਦਰਬਾਰ ਸਾਹਿਬ ਦੀ ਅਜ਼ਮਤ ਦੇ ਲਈ ਜਿਹੜਾ ਬਾਦ ਸੰਘਰਸ਼ ਚੱਲਿਆ ਉਹਦੇ ਵਿੱਚ ਕੁੱਦੇ ਨੇ। ਇਹਨਾਂ ਦੇ ਪਰਿਵਾਰ ਉਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਅੱਗੇ ਆਏ ਨੇ, ਇਹ ਖੁਦ ਵੀ ਉਸ ਸੰਘਰਸ਼ ਦਾ ਹਿੱਸਾ ਰਹੇ ਨੇ। ਔਰ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਇਹਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਇਹਨਾਂ ਦੇ ਅੰਤਿਮ ਅਰਦਾਸ ਹੋਣ ਦੇ ਲਈ ਔਰ ਇਹਨਾਂ ਦੇ ਭੋਗ ਪਾਉਣ ਦੇ ਲਈ ਸਭ ਤੋਂ ਢੁਕਵੀਂ ਜਗ੍ਹਾ ਜੇ ਹੈ ਤੇ ਉਹ ਦਰਬਾਰ ਸਾਹਿਬ ਸਮੂਹ ਹੀ ਹੈ। ਸੋ ਭਾਈ ਹਰਦੀਪ ਸਿੰਘ ਨਿੱਜਰ ਜੀ ਦਾ ਭੋਗ 1 ਜੁਲਾਈ ਨੂੰ ਦਰਬਾਰ ਸਾਹਿਬ ਸਮੂਹ ਦੇ ਅੰਦਰ ਉਸੇ ਹੀ ਕਮਰੇ ਦੇ ਵਿੱਚ ਪਾਇਆ ਜਾਏਗਾ ਜਿੱਥੇ ਭਾਈ ਪਰਮਜੀਤ ਸਿੰਘ ਪੰਜਵੜ ਦਾ ਪਾਇਆ ਗਿਆ ਸੀ। ਸੋ ਅਸੀਂ ਇਹ ਵੀ ਸਮਝਦੇ ਹਾਂ ਕਿ ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਇਹ ਇੰਡੀਅਨ ਏਜੰਸੀਜ਼ ਵੱਲੋਂ ਗਿਣ ਮਿਥ ਕੇ ਕੀਤੀਆਂ ਗਈਆਂ। ਜਦੋਂ ਇਹਨਾਂ ਦੇ ਕੋਲੋਂ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਚਿਹਰਿਆਂ ਦੀ ਹਵਾਲਗੀ ਨਹੀਂ ਲਈ ਗਈ ਤੇ ਇਹਨਾਂ ਨੇ ਢੁਕਵੇਂ ਜਿਹੜੇ ਲੁਕਵੇਂ ਜਿਹੜੇ ਆਪਣੇ ਹੱਥ ਕੰਡੇ ਨੇ ਉਹ ਵਰਤੇ ਔਰ ਇਹਨਾਂ ਨੂੰ ਸਦਾ ਦੇ ਲਈ ਚੁੱਪ ਕਰਾ ਦਿੱਤਾ। ਇਸੇ ਲਈ ਹੀ ਅਸੀਂ ਇਸ ਗੱਲ ਤੇ ਪੂਰੇ ਸਪਸ਼ਟ ਹਾਂ ਕਿ ਇਹਨਾਂ ਦੀਆਂ ਸ਼ਹਾਦਤਾਂ ਦੇ ਪਿੱਛੇ ਭਾਰਤੀ ਖੂਫੀਆ ਏਜੰਸੀਆਂ ਖੜੀਆਂ ਨੇ। ਬੇਸ਼ੱਕ ਹੱਥ ਕੋਈ ਵੀ ਵਰਤਿਆ ਗਿਆ ਹੋਵੇ ਪਰ ਉਹਨਾਂ ਹੱਥਾਂ ਨੂੰ ਤਾਕਤ ਦੇਣ ਦੇ ਲਈ ਇੰਡੀਅਨ ਸਟੇਟ ਜ਼ਿੰਮੇਵਾਰ ਆ। ਔਰ 1 ਤਰੀਕ ਨੂੰ 1 ਜੁਲਾਈ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੇ ਭੋਗ ਤੋਂ ਬਾਅਦ ਦਲ ਖਾਲਸਾ ਜਥੇਬੰਦੀ ਦੇ 100 ਨੌਜਵਾਨਾਂ ਵੱਲੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਸਥਿਤ ਰੌ ਦੇ ਆਫਿਸ ਦੇ ਬਾਹਰ ਪ੍ਰੋਟੈਸਟ ਕੀਤਾ ਜਾਏਗਾ। ਰੌ ਦਾ ਆਫਿਸ ਇਸ ਕਰਕੇ ਚੁਣਿਆ ਗਿਆ ਕਿਉਂਕਿ ਜਿੰਨੀਆਂ ਵੀ ਐਕਸਟਰਨਲ ਇੰਟੈਲੀਜੈਂਸ ਆਪਰੇਸ਼ਨਸ ਹੁੰਦੇ ਨੇ ਉਹ ਰੌ ਦੇ ਖਾਤੇ ਦੇ ਵਿੱਚ ਆਉਂਦੇ ਨੇ ਇੰਡੀਆ ਦੇ। ਔਰ ਉਹਨਾਂ ਨੂੰ ਉੱਥੇ ਅਸੀਂ ਸਪਸ਼ਟ ਮੈਸੇਜ ਦੇਵਾਂਗੇ ਕਿ ਇਹ ਸਾਫ਼ ਪ੍ਰਤੀਤ ਹੋ ਰਿਹਾ ਕਿ ਤੁਸੀਂ ਹੁਣ ਖਾਲਿਸਤਾਨੀਆਂ ਦੇ ਖੂਨ ਦੇ ਪਿਆਸੇ ਹੋਏ ਬੈਠੇ ਹੋ। ਤੁਹਾਡੇ ਕੋਲ ਕੋਈ ਵੀ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਤੁਸੀਂ ਉਹਨਾਂ ਦਾ ਖੂਨ ਕਰਦੇ ਹੋ, ਉਹਨਾਂ ਦੇ ਖੂਨ ਦੇ ਪਿਆਸੇ ਜਿਹੜਾ ਤੁਹਾਡੀਆਂ ਏਜੰਸੀਆਂ ਪੂਰੀ ਤਰ੍ਹਾਂ ਦੇ ਨਾਲ ਹੋਈਆਂ ਬੈਠੀਆਂ ਨੇ। ਤੇ ਜੇ ਤੁਹਾਡੀ ਪਿਆਸ ਖਾਲਿਸਤਾਨੀਆਂ ਦੇ ਖੂਨ ਦੇ ਨਾਲ ਹੀ ਬੁਝਣੀ ਆ ਤੇ ਅਸੀਂ ਇਸ ਗੱਲ ਦਾ ਇੱਥੋਂ ਹਿੱਕ ਠੋਕ ਕੇ ਐਲਾਨ ਕਰਦੇ ਕਿ ਹਾਂ ਅਸੀਂ ਸਾਰੇ ਇੱਥੇ ਖਾਲਿਸਤਾਨੀ ਆ। ਜਿਹੜੇ ਪੰਜਾਬ ਦੀ ਧਰਤੀ ਤੇ ਅਸੀਂ ਬੈਠੇ ਆ ਅਸੀਂ ਵੀ ਖਾਲਿਸਤਾਨੀ ਆ ਤੇ ਜੇ ਖਾਲਿਸਤਾਨੀਆਂ ਦਾ ਖੂਨ ਕੀਤੇ ਤੁਹਾਡੀ ਪਿਆਸ ਬੁਝਦੀ ਆ ਤੇ 1 ਜੁਲਾਈ ਨੂੰ ਅਸੀਂ ਤੁਹਾਡੇ ਆਫਿਸ ਆ ਰਹੇ ਹਾਂ ਤੁਹਾਨੂੰ ਮੈਸੇਜ ਦੇਣ ਦੇ ਲਈ ਕਿ ਅਸੀਂ ਸਾਰੇ ਖਾਲਿਸਤਾਨੀ ਆ। ਜੇ ਤੁਹਾਡੀ ਪਿਆਸ ਖਾਲਿਸਤਾਨੀਆਂ ਦੇ ਖੂਨ ਨਾਲ ਬੁਝਣੀ ਹੈ ਤਾਂ ਤੁਸੀਂ ਸਾਨੂੰ ਸਾਰਿਆਂ ਨੂੰ ਖਤਮ ਕਰ ਦਿਓ। ਸੋ ਅਸੀਂ ਹਰ ਇੱਕ ਉਸ ਚਿਹਰੇ ਨੂੰ ਹਰ ਉਸ ਸਰੀਰ ਨੂੰ ਅਪੀਲ ਕਰਦੇ ਹਾਂ ਜਿਹੜਾ ਪੰਜਾਬ ਦੀ ਧਰਤੀ ਤੇ ਖਾਲਿਸਤਾਨ ਦੀ ਵਿਚਾਰਧਾਰਾ ਦਾ ਮੁੱਦਈ ਆ, ਜਿਹੜਾ ਖਾਲਿਸਤਾਨ ਦੇ ਲਈ ਸੰਘਰਸ਼ੀ ਲਿਆ ਕਿ ਉਹ 1 ਤਰੀਕ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੇ ਭੋਗ ਦੇ ਵਿੱਚ ਸ਼ਾਮਲ ਹੋਵੇ। ਔਰ ਉਸ ਤੋਂ ਬਾਅਦ ਜਿਹੜਾ 100 ਨੌਜਵਾਨਾਂ ਦਾ ਦਲ ਖਾਲਸਾ ਜਥੇਬੰਦੀ ਦੇ 100 ਨੌਜਵਾਨਾਂ ਦਾ ਜਿਹੜਾ ਜਥਾ ਰੌ ਦੇ ਆਫਿਸ ਦੇ ਬਾਹਰ ਪ੍ਰੋਟੈਸਟ ਦੇ ਰੂਪ ਦੇ ਜਾਣਾ ਆ, ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਵੀ ਇੱਥੇ ਹਾਜ਼ਰ ਰਹੇ। ਸੋ ਇਸ ਦੇ ਨਾਲ ਹੀ ਅੱਜ ਪਾਰਟੀ ਆਫਿਸ ਦੇ ਵਿੱਚ ਪਾਰਟੀ ਦੇ ਐਗਜ਼ੈਕਟਿਵ ਦੀ ਮੀਟਿੰਗ ਸੀ। ਉਸ ਦੇ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਹੈ ਔਰ ਅਸੀਂ ਇੱਕ ਲੈਟਰ ਵੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਲਿਖੀ ਆ ਜਿਸ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਨਿਰਪੱਖ ਜਾਂਚ ਜਿਹੜੀ ਆ ਉਹ ਕਰਨ ਦੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਆ ਕਿ ਜਿੱਦਣ ਜਸਟਿਨ ਟਰੂਡੋ ਪੰਜਾਬ ਆਏ ਸੀ ਤੇ ਉਦਣ ਇੰਡੀਅਨ ਸਟੇਟ ਨੇ ਆਪਣੇ ਜਿਹੜੇ ਕਰਿੰਦੇ ਨੇ ਉਹਨਾਂ ਦਾ ਕੋਈ ਕਸਰ ਨਹੀਂ ਛੱਡੀ ਇਹ ਗੱਲ ਸਾਬਿਤ ਕਰਨ ਦੀ ਕਿ ਜਸਟਿਨ ਟਰੂਡੋ ਵੀ ਇੱਕ ਖਾਲਿਸਤਾਨੀ। ਔਰ ਉਹਦੇ ਨਾਲ ਉਹਨਾਂ ਨੇ ਉਦੋਂ 9 ਬੰਦਿਆਂ ਦੀ ਸੂਚੀ ਵੀ ਜਸਟਿਨ ਟਰੂਡੋ ਨੇ ਦਿੱਤੀ ਸੀ ਕਿ ਇਹ ਬੰਦੇ ਇੰਡੀਅਨ ਸਟੇਟ ਨੂੰ ਲੜਿੰਦਾ ਨੇ ਉਹ ਸਾਨੂੰ ਦਿੱਤੇ ਜਾਣ। ਔਰ ਉਹਨਾਂ ਦੇ ਵਿੱਚ ਇੱਕ ਭਾਈ ਹਰਦੀਪ ਸਿੰਘ ਨਿੱਜਰ ਸੀ। ਤੇ ਜਿੱਦਣ ਉਹ ਕਾਨੂੰਨੀ ਤੌਰ ਦੇ ਉੱਤੇ ਉਹ ਬੰਦਾ ਲੈਣ ਦੇ ਵਿੱਚ ਅਸਫਲ ਰਹੇ, ਇੰਡੀਆ ਕਾਨੂੰਨੀ ਤੌਰ ਦੇ ਉੱਤੇ ਨਾਕਾਮ ਰਿਹਾ ਕਿ ਹਰਦੀਪ ਸਿੰਘ ਨਿੱਜਰ ਦੀ ਹਵਾਲਗੀ ਉਹਨਾਂ ਨੂੰ ਮਿਲੇ, ਅਖੀਰੀ ਉਹਨਾਂ ਨੇ ਉਹ ਹੱਥ ਕੰਡੇ ਅਪਣਾਏ ਜਿਹਦੇ ਨਾਲ ਉਹਨਾਂ ਨੂੰ ਸਦੀਵੀ ਚੁੱਪ ਕਰਵਾ ਦਿੱਤਾ ਗਿਆ। ਸੋ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਇਹਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਵੇਖਣਾ ਚਾਹੀਦਾ ਹੈ ਔਰ ਇਹਦੇ ਲਈ ਜ਼ਿੰਮੇਵਾਰ ਸਾਨੂੰ ਸਾਫ਼ ਹੋਣਾ ਚਾਹੀਦਾ ਸਾਰਿਆਂ ਨੂੰ ਕਿ ਕੋਈ ਗੈਂਗਸਟਰ ਜਾਂ ਕੋਈ ਹੋਰ ਕਿਸੇ ਦਾ ਨਾਂ ਨਹੀਂ ਲੱਗਣਾ ਚਾਹੀਦਾ। ਠੀਕ ਹੈ ਉਹਨਾਂ ਦੇ ਹੱਥ ਵਰਤੇ ਗਏ ਹੋਣਗੇ, ਉਹਨਾਂ ਨੂੰ ਇਸਤੇਮਾਲ ਕੀਤਾ ਜਾਏਗਾ, ਪਰ ਉਹਨਾਂ ਨੂੰ ਤਾਕਤ ਦੇਣ ਵਾਲੀ ਇੰਡੀਅਨ ਸਟੇਟ ਆ, ਇੰਡੀਅਨ
ਏਜੰਸੀਜ਼ ਆ, ਸੋ ਉਹਨਾਂ ਨੂੰ ਇਸ ਦੇ ਲਈ ਅਕਾਊਂਟੇਬਲ ਠਹਿਰਾਉਣਾ ਚਾਹੀਦਾ, ਉਹਨਾਂ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ। ਔਰ ਇਸੇ ਕਰਕੇ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਐਲਾਨ ਕਰ ਰਹੇ ਹਾਂ ਕਿ ਰੌ ਦਾ ਜਿਹੜਾ ਆਫਿਸ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਸਥਿਤ ਆ, ਉਹਦੇ ਬਾਹਰ ਅਸੀਂ 1 ਜੁਲਾਈ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੇ ਭੋਗ ਤੋਂ ਬਾਅਦ ਪ੍ਰੋਟੈਸਟ ਕਰਾਂਗੇ ਔਰ ਇਹਨਾਂ ਨੂੰ ਮੈਸੇਜ ਦੇਵਾਂਗੇ ਕਿ ਹਾਂ ਅਸੀਂ ਖਾਲਿਸਤਾਨੀ, ਜੇ ਤੁਸੀਂ ਵਾਕਿਆ ਖਾਲਿਸਤਾਨ ਦੇ ਖੂਨ ਦੇ ਇੰਨੇ ਜ਼ਿਆਦਾ ਪਿਆਸੇ ਹੋ ਚੁੱਕੇ ਹੋ ਤਾਂ ਸਾਨੂੰ ਸਾਰਿਆਂ ਨੂੰ ਖਤਮ ਕਰ ਦਿਓ। ਵਾਹਿਗੁਰੂ।